ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੀ ਚ ਪਲ ਕੇ ਜਵਾਨ ਹੋਇਓ, ਮਾਂ ਛੱਡ ਦੇ ਗਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੂਕਣਾ ਹੀ ਖੜਾ ਖਲੋਤਾ ਇਹ ਥਾਂ ਛੱਡ ਦੇ। ਮੈਨੂੰ ਇੰਜ ਲੱਗੇ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਅੱਜ ਪੰਜਾਬੀਓ 21 ਫਰਵਰੀ ਮਾਂ ਬੋਲੀ ਦਿਵਸ ਹੈ ਤੇ ਜਾਗਦੇ ਜ਼ਮੀਰ ਵਾਲੀਆਂ ਕੌਮਾਂ ਹਮੇਸ਼ਾ ਇਹ ਦਿਨ ਮਨਾਉਂਦੀਆਂ ਨੇ ਤੇ ਆਪਣੀ ਮਾਂ ਬੋਲੀ ਨਾਲ ਜੁੜੀਆਂ ਰਹਿੰਦੀਆਂ ਨੇ। ਅੱਜ ਦੇ ਜਾਂਦੇ ਜਦੀਦ ਦੌਰ ਦੇ ਵਿੱਚ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀ ਰੱਖੀਏ ਤੇ ਤਬਲੀਗ ਦੀ ਪ੍ਰਮੋਸ਼ਨ ਕਰਦੇ ਰਹੀਏ। ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਬੰਦੇ ਨੂੰ ਜ਼ਮਾਨੇ ਦੇ ਨਾਲ ਟੁਰਨਾ ਚਾਹੀਦਾ। ਜਦੀਦ ਦੌਰ ਹੈ, ਸਾਡੇ ਜਵਾਕ ਕਿਤਾਬਾਂ ਦੀ ਥਾਂ 'ਤੇ ਮੋਬਾਈਲਾਂ ਦੇ ਨਾਲ, ਮੀਡੀਆ ਦੇ ਨਾਲ, ਸੋਸ਼ਲ ਮੀਡੀਆ ਦੇ ਨਾਲ, ਟੈਬ, ਕੰਪਿਊਟਰ, ਟੈਕਨੋਲੋਜੀ, AI ਦੇ ਨਾਲ ਜ਼ਿਆਦਾ ਜੁੜੇ ਹੋਏ ਨੇ। ਸੋ ਸਾਨੂੰ ਚਾਹੀਦਾ ਕਿ ਅਸੀਂ ਇਸ ਜਦੀਦ ਦੌਰ ਦੇ ਵਿੱਚ ਟੈਕਨੋਲੋਜੀ ਦਾ ਫਾਇਦਾ ਚੁੱਕਦੇ ਹੋਈਏ AI ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੀਏ। ਜਿਸ ਤਰ੍ਹਾਂ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਸਾਡੇ ਵੀਰ ਸਰਦਾਰ ਦਵਿੰਦਰਪਾਲ ਸਿੰਘ ਜੀ ਹੋਰਾਂ ਨੇ ਇੱਕ AI ਦੀ ਮਦਦ ਦੇ ਨਾਲ ਡਿਜੀਟਲ ਲਾਇਬ੍ਰੇਰੀ ਬਣਾਈ ਹੈ, ਜਿੱਥੇ ਬੁੱਕਸ, ਮੈਗਜ਼ੀਨ ਵਗੈਰਾ ਪੰਜਾਬੀ ਦੀਆਂ ਮਿਲਦੀਆਂ ਨੇ। ਪੰਜਾਬੀ ਦਾ ਇੱਕ ਵੱਖਰੇ ਰੂਪ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਨੇ। ਸੋ ਇਸ ਤਰ੍ਹਾਂ ਅਸੀਂ ਵੀ ਟੂਲਸ ਬਣਾਈਏ, ਜਿੱਦਾਂ ਕਿ ਪੰਜਾਬੀ ਕੀਬੋਰਡ ਹੋਣ ਜਾਂ ਐਸੇ ਟੂਲ ਹੋਣ ਜਿਹੜੇ ਪੰਜਾਬੀ ਦੀ ਟਰਾਂਸਲੇਸ਼ਨ ਕਰਨ। ਜਾਂ ਚੈਟ ਬੋਰਡ ਦਾ ਜ਼ਮਾਨਾ ਚੱਲ ਰਿਹਾ, ਅਸੀਂ ਚੈਟ ਬੋਰਡ ਬਣਾਈਏ। ਜਿਸ ਤਰ੍ਹਾਂ ਅਗਰ ਅਸੀਂ ਸੀਰੀ ਨੂੰ ਪੰਜਾਬੀ ਦੇ ਵਿੱਚ ਕਨਵਰਟ ਕਰਨੇ ਹਾਂ ਤਾਂ ਪੰਜਾਬੀ ਬੋਲ ਸਕਦੀ ਹੈ। ਗੇਮਸ ਦੇ ਥਰੂ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਸਕਦੇ ਹਾਂ। ਸੋਫਟਵੇਅਰ ਪਾਵਰਡ ਉਹਦੇ ਜ਼ਰੀਏ ਅਸੀਂ ਆਰਟੀਕਲ, ਸਟੋਰੀਜ਼, ਹੋਰ ਬੁੱਕਸ, ਕਈ ਚੀਜ਼ਾਂ ਅਸੀਂ ਲਿਖ ਸਕਦੇ ਹਾਂ। ਸਾਡੇ ਜਿਹੜੇ ਵੀਰ ਸੋਫਟਵੇਅਰ ਇੰਜੀਨੀਅਰ ਨੇ ਉਹਨਾਂ ਨੂੰ ਚਾਹੀਦਾ ਕਿ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਨਾਲ ਮਿਲ ਕੇ ਕੁਝ ਐਸੇ ਕੰਮ ਕੀਤੇ ਜਾਣ ਕਿ ਜਿਹਦੇ ਵਿੱਚ ਅਸੀਂ ਪੰਜਾਬੀ ਮਾਂ ਬੋਲੀ ਨੂੰ ਅੱਗੇ ਪ੍ਰਮੋਟ ਕਰੀਏ। ਜਿਸ ਤਰ੍ਹਾਂ ਅਸੀਂ ਸਟੋਰੀ ਬੁੱਕ ਲਿਖ ਸਕੀਏ, ਆਡੀਓ ਬੁੱਕ ਲਿਖ ਸਕੀਏ, ਜਿਹਦੇ ਵਿੱਚ ਅਸੀਂ ਪੋਡਕਾਸਟ ਕਰ ਸਕੀਏ। ਹੋਰ ਵੀ ਕਈ ਨਵੇਂ ਢੰਗ ਨਾਲ ਜਿਹੜੇ ਵੀਰ ਇਸ ਚੀਜ਼ਾਂ ਨੂੰ ਸਮਝਦੇ ਨੇ, ਜਾਣਦੇ ਨੇ, ਉਹ ਕਰ ਸਕਦੇ ਨੇ। ਸਾਡੇ ਪੰਜਾਬੀਆਂ ਕੋਲ ਦਿਮਾਗ ਵੀ ਬਹੁਤ ਹੈ, ਪੜ੍ਹੇ ਲਿਖੇ ਵੀ ਬਹੁਤ ਨੇ। ਸੋ ਅਸੀਂ ਰਿਕੁਐਸਟ ਕਰ ਸਕਦੇ ਹਾਂ, ਗੁਜ਼ਾਰਿਸ਼ ਕਰ ਸਕਦੇ ਹਾਂ ਸਾਰੇ ਵੀਰਾਂ ਅੱਗੇ ਕਿ ਤੁਸੀਂ ਬੋਲੀ ਨਾਲ ਜੁੜੇ ਰਹੋ। ਜੇ ਤੁਹਾਨੂੰ ਇਹ ਚੀਜ਼ਾਂ ਕੰਮ ਆਉਂਦੇ ਨੇ, ਤੁਸੀਂ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ ਅਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕਰੋ, ਤਬਲੀਗ ਕਰੋ, ਤਾਂ ਕਿ ਸਾਡੇ ਜਵਾਕ ਜਿਹੜੇ ਨੇ ਉਹ ਇਹਦੇ ਨਾਲ ਜੁੜੇ ਰਹਿਣ। ਅਤੇ ਅੱਖਰ ਅੱਖਰ ਕਰਕੇ ਬੋਲੀ ਮਰਦੀ ਆ ਅਤੇ ਅੱਖਰ ਅੱਖਰ ਕਰਕੇ ਹੀ ਬੋਲੀ ਬਣਦੀ ਆ। ਸੋ ਸਾਡੀ ਬੋਲੀ ਦੇ ਅੱਖਰ ਨਹੀਂ ਮਰਨੇ ਚਾਹੀਦੇ, ਬੋਲੀ ਨਹੀਂ ਮਰਨੀ ਚਾਹੀਦੀ। ਜਿਉਂਦੇ ਵਸਦੇ ਰਹੋ। 21 ਫਰਵਰੀ ਮਾਂ ਬੋਲੀ ਦਿਵਸ ਸਾਰੇ ਵੀਰਾਂ ਨੂੰ ਮੁਬਾਰਕ।